India's Jaishankar says Canada has climate of violence for Indian diplomats. ਜੋ ਸਾਡੇ ਡਿਪਲੋਮੈਟਾਂ ਨਾਲ ਉੱਥੇ ਹੋ ਰਿਹਾ ਜਾਂ ਜੋ ਸਾਨੂੰ ਥ੍ਰੈਟ ਨੇ ਵਾਇਲੈਂਸ ਹੈ ਕੋਈ ਹੋਰ ਮੁਲਕ ਹੁੰਦਾ ਤੇ ਉਹਨੇ ਕਦੇ ਨਾ ਸਹਾਰਿਆ ਹੁੰਦਾ ਅਸੀਂ ਫਿਰ ਸਹਾਰ ਰਹੇ ਹਾਂ. ਲੈਟਸ ਨਾਟ ਨਾਰਮਲਾਈਜ਼ ਵਾਟ ਇਜ਼ ਹੈਪਨਿੰਗ ਇਨ ਕੈਨੇਡਾ. ਵੀ ਹੈਵ ਹੈਡ ਸਮੋਕ ਬੰਬਸ ਥਰੋਨ ਐਟ ਦਾ ਮਿਸ਼ਨ ਕਿ ਸਾਡੇ ਮਿਸ਼ਨ ਤੇ ਸਮੋਕ ਬੰਬ ਸੁੱਟੇ ਗਏ. ਵੀ ਹੈਵ ਹੈਡ ਵਾਇਲੈਂਸ ਇਨ ਫਰੰਟ ਆਫ ਕੌਂਸੂਲੇਟ ਸਾਡੇ ਕੌਂਸੂਲੇਟਾਂ ਦੇ ਬਾਹਰ ਹਿੰਸਾ ਹੋਈ. The minister said the problem didn't explode with Khalistani terrorist Hardeep Singh Nijjar's murder in Canada. Indian refugee claims in Canada began rising after Prime Minister Modi took power, data shows. ਕਿ ਜੀ ਉਹ ਤਾਂ ਜਾਣ ਕੇ ਅਸਾਈਲਮ ਦੇ ਰਿਹਾ ਸਾਰਿਆਂ ਨੂੰ. ਜਦੋਂ ਦਾ ਜਿਹੜਾ ਉਹ ਟਰੂਡੋ ਬਣਿਆ ਉਹ ਕਲੇਮ ਵੱਧ ਗਏ ਨੇ. ਉਹਨਾਂ ਦਾ ਮੀਡੀਆ ਕੀ ਲੱਗਾ ਹੋਇਆ ਕਿ ਜੀ ਹਰਦੀਪ ਸਿੰਘ ਨਿੱਜਰ ਐਂਟਰਡ ਇਲੀਗਲੀ ਇਨਟੂ ਕੈਨੇਡਾ. ਰਿਫਿਊਜੀ ਕੇਸ ਹੀ ਤਾਂ ਤੁਹਾਡਾ ਬਣਦਾ ਹੈ ਕਿ ਵੀ ਉਹਨੂੰ ਜਿਹੜੀ ਕੰਟਰੀ ਪ੍ਰੋਸੀਕਿਊਟ ਕਰ ਰਹੀ ਆ ਉਹਨੂੰ ਵੀਜ਼ਾ ਦੇਗੀ, ਪਾਸਪੋਰਟ ਦੇਗੀ. ਇਹਨਾਂ ਦੀਆਂ ਤੁਸੀਂ ਪਲਾਂਟਡ ਸਟੋਰੀਜ਼ ਦੇਖੋ. ਦਿਸ ਵੀਕ ਇਨ ਐਕਸਪਲੇਨਰਸ ਹਾਊ ਸੇਫ ਆਰ ਹਿੰਦੂਜ਼ ਇਨ ਕੈਨੇਡਾ. ਉਹਨੇ ਕਹਿ ਰਹੇ ਨੇ ਜੀ ਇਹ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਹਿੰਦੂ ਜਿਹੜੇ ਨੇ ਉਹ ਬਹੁਤ ਅਨਸੇਫ ਹੋ ਗਏ. It has been a week of diplomatic standoffs. Tensions with Canada have given Hindus in the country reasons to worry. ਵੈਸਟਰਨ ਮੁਲਕਾਂ ਨੂੰ ਜਿਨ੍ਹਾਂ ਦੇ ਗੁਣ ਗਾ ਰਹੇ ਸੀ G20 ਦਾ ਉਹਨੂੰ ਗਾਲਾਂ ਕੱਢ ਰਹੇ ਨੇ ਕਿ ਦੇਖੋ ਕਿਉਂਕਿ ਖਾਲਿਸਤਾਨੀ ਕੋਈ ਇਹਨਾਂ ਨੂੰ ਥ੍ਰੈਟ ਨਹੀਂ ਹੈਗੇ ਵੈਸਟਰਨ ਕੰਟਰੀਜ਼ ਨੂੰ, ਇਸ ਲਈ ਅਜੇ ਤੱਕ ਕੋਈ ਵੀ ਖਾਲਿਸਤਾਨੀ ਗਰੁੱਪ ਨੂੰ ਇਹਨਾਂ ਨੇ ਵੈਸਟਰਨ ਕੰਟਰੀਜ਼ ਨੇ ਦਹਿਸ਼ਤਗਰਦ ਨਹੀਂ ਬਣਾਇਆ. The cozy relationship between prominent Khalistanis and some western intelligence or security agencies ਹੁਣ ਤੱਕ ISI ਨਾਲ ਜੋੜਦੇ ਸੀ. ਚਲੋ ਇਹ ਤਾਂ ਸ਼ੁਕਰ ਹੈ ਇਹਨਾਂ ਨੂੰ ਲੱਗਾ ਵੀ ਇਕੱਲਾ ISI ਖਾਲਿਸਤਾਨ ਨਾਲ ਨਹੀਂ ਖੜੀ, ਵੈਸਟਰਨ ਏਜੰਸੀਆਂ ਵੀ ਖੜੀਆਂ ਨੇ. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ S ਜੈ ਸ਼ੰਕਰ ਵੱਲੋਂ ਕੈਨੇਡਾ ਅਤੇ ਸਿੱਖਾਂ ਦੇ ਖਿਲਾਫ ਲਗਾਤਾਰ ਜ਼ਹਿਰ ਜਿਹੜਾ ਉਹ ਉਗਲਿਆ ਜਾ ਰਿਹਾ ਹੈ. ਉਸ ਵੱਲੋਂ ਬਾਰ-ਬਾਰ ਖਾਲਿਸਤਾਨ ਦੀ ਲਹਿਰ ਨੂੰ ਅਪਰਾਧ ਨਾਲ ਜੋੜ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਕੁਆਇਦ ਹੈ ਉਹ ਲਗਾਤਾਰ ਜਾਰੀ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ S ਜੈ ਸ਼ੰਕਰ ਜਿਹੜਾ ਆਲਮੋਸਟ ਇੱਕ ਹਫ਼ਤਾ ਅਮਰੀਕਾ 'ਚ ਰਿਹਾ, UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨ ਤੋਂ ਬਾਅਦ ਉਹ DC ਗਿਆ. 1-to-1 ਐਂਟਨੀ ਬਲਿੰਕਨ ਨਾਲ ਮੀਟਿੰਗ ਵੀ ਹੋਈ, ਹਡਸਨ ਇੰਸਟੀਚਿਊਟ 'ਚ ਵੀ ਗਿਆ. ਐਂਬੈਸਡਰ ਦੇ ਘਰ ਦੇ ਵਿੱਚ ਹੀ ਆਪਣੇ ਹੀ 2 ਕਾਂਗਰਸਮੈਨਾਂ ਨੂੰ ਜਿਹੜੇ RSS ਦੇ ਹਿੰਦੂ ਤੋਂ ਵੀ ਟ੍ਰੇਨਡ ਨੇ, ਉਹਨਾਂ ਦੇ ਵਿੱਚ ਇੱਕ ਸ਼੍ਰੀ ਥਾਣੇਦਾਰ ਔਰ ਇੱਕ ਰਾਮਾ ਸਵਾਮੀ ਸ਼ਿਕਾਗੋ ਤੋਂ, ਉਹਨੂੰ ਵੀ ਮਿਲਿਆ. ਔਰ ਇਸੇ ਉਹਦੀ ਵਿਜ਼ਿਟ ਦੇ ਦੌਰਾਨ ਉਸ ਨੇ ਜਿਹੜਾ ਸ਼੍ਰੀ ਥਾਣੇਦਾਰ ਹੈ ਉਹਨੇ ਵੱਡੀ ਮਿਸਚੀਫ ਵੀ ਕੀਤੀ. ਉਹਨੇ ਕਿਹਾ ਜੀ ਹਿੰਦੂ, ਸਿੱਖ, ਬੁੱਧਿਸਟ, ਜੈਨ ਕਾਕਸ ਮੈਂ ਬਣਾ ਰਿਹਾ ਔਰ 27 ਕਾਂਗਰਸਮੈਨਾਂ ਦੀ ਮੈਨੂੰ ਹਮਾਇਤ ਹਾਸਲ ਹੈ. ਕੋਈ ਕਾਂਗਰਸਮੈਨਾਂ ਦਾ ਨਾਂ ਜਾਂ ਦੂਜਾ ਨਹੀਂ ਸੀ, ਲੇਕਿਨ ਉਸ ਨੇ ਉਸ ਈਵੈਂਟ ਨੂੰ ਜਿਹੜੀ ਕਿ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਐਫਰਟ ਕਰਕੇ ਗੁਰਦੁਆਰਾ ਸਾਹਿਬ ਦੇ ਜਿਹੜੇ ਉਹਨਾਂ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਹਾਊਸ ਦੇ ਵਿੱਚ ਅਰਦਾਸ ਕੀਤੀ. ਬਾਅਦ 'ਚ ਕਾਂਗਰਸਮੈਨਾਂ ਨੇ ਇੱਕ ਸਿੱਖਾਂ ਦੇ ਹੱਕ ਦੇ ਵਿੱਚ ਨਾਅਰਾ ਮਾਰਿਆ ਜਿੱਥੇ ਕਿ ਉਹ ਲਗਾਤਾਰਤਾ ਨਾਲ ਆਉਂਦੇ ਰਹੇ. ਔਰ ਕਿਉਂਕਿ ANI ਜਿਹੜੀ ਰਾਅ ਦਾ ਮਾਊਥ ਪੀਸ ਹੈ ਉੱਥੇ ਮੌਜੂਦ ਸੀ, ਉਹਨਾਂ ਨੇ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਜਿਹੜੀ ਅਰਦਾਸ ਵੀ ਹੋਈ ਹੈ ਉਹ ਜਿਹੜਾ ਥਾਣੇਦਾਰ ਹੈ ਉਸ ਨੇ ਜਿਹੜੀ ਕਾਕਸ ਬਣਾਈ ਆ ਉਹਦੇ ਵੱਲੋਂ ਕੀਤੀ ਹੋਈ. ਔਰ ANI ਦੀ ਟੀਮ ਨੇ ਉਹਨੂੰ ਕਵਰ ਵੀ ਇਸ ਢੰਗ ਦੇ ਨਾਲ ਹੀ ਕੀਤਾ, ਕੁਝ ਮੀਡੀਆ ਨੇ ਵੀ ਇਵੇਂ ਹੀ ਕੀਤਾ. ਸੋ ਇਹ ਮਿਸਚੀਫ ਉਹਨਾਂ ਨੇ ਐਨ ਇਸ ਮੌਕੇ ਦੇ ਉੱਤੇ ਉਹਦਾ ਇਫੈਕਟ ਘਟਾਉਣ ਦੀ ਕੋਸ਼ਿਸ਼ ਕੀਤੀ. ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਜਸਟਿਨ ਟਰੂਡੋ ਨੇ ਕਿਹਾ ਵੀ ਸੈਕਟਰੀ ਆਫ ਸਟੇਟ ਨੇ ਵੀ ਇਹ ਇਸ਼ੂ S ਜੈ ਸ਼ੰਕਰ ਦੇ ਨਾਲ ਡਿਸਕਸ ਕੀਤਾ ਜੋ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੈ. ਔਰ ਜਿੰਨੀ ਨੈਗੇਟਿਵ ਪ੍ਰੈਸ ਇਸ ਸਾਰੇ ਪੀਰੀਅਡ ਦੇ ਵਿੱਚ ਉਹਨੂੰ ਮਿਲੀ, ਮੈਨੂੰ ਨਹੀਂ ਲੱਗਦਾ ਇੰਡੀਆ ਦੀ 75 ਸਾਲ ਦੀ ਹਿਸਟਰੀ 'ਚ ਜਦੋਂ ਕੋਈ ਉਹਨਾਂ ਦਾ ਹੈਡ ਆਫ ਦਾ ਸਟੇਟ ਜਾਂ ਫੋਰਨ ਮਿਨਿਸਟਰ ਅਮਰੀਕਨ ਸੋਇਲ 'ਤੇ ਹੋਏ. ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਉਦੋਂ ਜ਼ਰੂਰ ਵੈਸਟਰਨ ਪ੍ਰੈਸ ਨੇ ਐਮਰਜੈਂਸੀ ਜਾਂ ਉਹਨੂੰ ਉਹਦੇ ਪਿਓ ਨਾਲ ਕੰਪੇਅਰ ਕਰਕੇ ਕਿ ਜੀ ਉਹ ਤਾਂ ਸੈਕੂਲਰ ਸੀ ਔਰ ਇਹ ਅਥੋਰੀਟੇਰੀਅਨ ਹੈ, ਉਹ ਵੀ ਉਸ ਲੈਵਲ ਦੇ ਉੱਤੇ ਹੀ ਸੀ. ਔਰ ਉਸ ਦਾ ਈਵਨ ਜਦੋਂ ਉਹਨੂੰ ਕਿਸੇ ਨੂੰ ਜਿਹੜਾ ਕਲੋਜ਼ ਸੀ ਇੰਦਰਾ ਗਾਂਧੀ ਦਾ ਪੁੱਛਿਆ ਗਿਆ ਕਿ ਵੀ
ਇੰਦਰਾ ਗਾਂਧੀ ਨੂੰ ਐਸਾ ਕੀ ਪਿਆ ਸੀ ਕਿ ਬਈ ਲੋਕ ਤਾਂ ਐਮਰਜੈਂਸੀ ਦੇ ਥੱਲੇ ਬਹਿ ਗਏ ਸੀ ਟਿਕ ਕੇ, ਸਵਾਏ ਸਿੱਖਾਂ ਦੇ ਕਿਸੇ ਨੇ ਹੋਰ ਮੋਰਚਾ ਨਹੀਂ ਸੀ ਲਾਇਆ। RSS ਵਾਲੇ ਤਾਂ ਮਾਫੀ ਮੰਗ ਰਹੇ ਸੀ ਉਹਨਾਂ ਦੇ ਸਾਰੇ, ਤੇ ਕਹਿੰਦੇ ਵੀ ਨਹੀਂ, ਇੰਦਰਾ ਗਾਂਧੀ ਪਰਟਰਬ ਸੀ ਕਿ ਵੈਸਟਰਨ ਮੀਡੀਆ ਦੇ ਵਿੱਚ ਜਿਹੜਾ ਇਹ ਚਰਚਾ ਹੋ ਰਹੀ ਹੈ ਵੀ ਉਹ ਅਥੋਰੀਟੇਰੀਅਨ ਬਣ ਗਈ ਹੈ ਆਪਣੇ ਪਿਓ ਵਾਂਗ, ਜਿਵੇਂ ਇਹਦਾ ਪਿਓ ਸੈਕੂਲਰ ਸੀ, ਤੇ ਕਹਿੰਦੇ ਵੀ ਉਹ ਬੜੀ ਟੱਚੀ ਹੈ। ਔਰ ਉਹਨੇ ਇਲੈਕਸ਼ਨਾਂ ਆਰਡਰ ਕੀਤੀਆਂ ਆਪਣੀ ਇੰਟੈਲੀਜੈਂਸ ਤੋਂ, ਹੀ ਉਹਨੂੰ ਸੀ ਰਿਪੋਰਟ ਮਿਲੀ 'ਚ ਵੀ ਬਹੁਤ ਤੇਰੀ ਹਮਾਇਤ ਹੈ। ਇਹ ਵੱਖਰੀ ਕਹਾਣੀ ਹੈ ਕਿ ਸ਼ੀ ਲੋਸਟ ਦਾ ਇਲੈਕਸ਼ਨ। ਸੋ ਉਸ ਪੀਰੀਅਡ ਨੂੰ ਛੱਡ ਕੇ ਜਿੰਨਾ ਪਿਛਲੇ ਆਲਮੋਸਟ 11 ਦਿਨਾਂ ਤੋਂ, ਜੇ ਤੁਸੀਂ ਸਪਟੈਂਬਰ 18 ਤੋਂ ਹੀ ਦੇਖੋ, ਹੁਣ ਅੱਜ ਅਸੀਂ ਗਾਂਧੀ ਦੇ ਜਨਮ ਦਿਨ 'ਤੇ ਗੱਲ ਕਰ ਰਹੇ ਹਾਂ, ਔਰ 18-28 ਹੁਣ ਤਾਂ ਤੁਸੀਂ ਦਿਨ ਜਿਹੜੇ ਨੇ ਉਹ ਆਲਮੋਸਟ 14-15 ਦਿਨਾਂ ਤੋਂ ਕੋਈ ਦਿਨ ਐਸਾ ਨਹੀਂ ਹੈ। ਔਰ ਸਾਰੇ ਹੀ ਵੱਡਾ ਨੈਟਵਰਕ, ਜਿਵੇਂ ਹਰ ਇੱਕ ਦੇ ਲਈ ਮੇਨ ਇੰਪੋਰਟੈਂਸ ਵਾਲੀ ਖਬਰ ਹੈ। ਲੇਕਿਨ ਜੇ ਤੁਸੀਂ ਬੇਸ਼ਰਮੀ ਦੀ ਹੱਦ ਦੇਖਣੀ ਹੋਏ, ਭਾਵੇਂ ਉਹਨਾਂ ਨੇ ਹੋ ਸਕਦਾ ਐਜ਼ ਏ ਪਾਲਿਸੀ ਮੈਟਰ ਕਨਕਲੂਡ ਕਰ ਲਿਆ ਹੋਏ ਕਿ ਜੀ ਇਹ ਤਾਂ ਸਾਡੇ ਹੱਥੋਂ ਗਏ, ਇਹਨਾਂ ਨੇ ਤਾਂ ਜਿਹੜਾ ਉਹ ਛਿੱਤਰ ਕੱਢ ਲਿਆ, ਤਾਂ ਹੁਣ ਇਸ ਸਾਰੇ ਸਿਨੇਰੀਓ ਨੂੰ ਇਸਤੇਮਾਲ ਕਰੋ 2024 ਦੀਆਂ ਇਲੈਕਸ਼ਨਾਂ ਜਿੱਤਣ ਲਈ। ਇਹ ਸਟ੍ਰੈਟਜੀ ਇਹਨਾਂ ਦੀ ਸਮਝ ਆ ਸਕਦੀ ਹੈ। ਲੇਕਿਨ ਲਾਸਟ ਡੇ ਜਾਣ ਤੋਂ ਪਹਿਲਾਂ ਜਦੋਂ ਇਹਨੇ ਐਸ ਜੈ ਸ਼ੰਕਰ ਨੇ ਮੀਡੀਆ ਨੂੰ ਐਡਰੈਸ ਕੀਤਾ, ਜਿਹਦੇ 'ਚ ਵੱਡੀ ਗਿਣਤੀ 'ਚ ਉਹਨਾਂ ਦਾ ਹੀ ਆਪਣਾ ਮੀਡੀਆ ਸੀ, ਤੇ ਉਹਨੇ ਜੋ ਕਿਹਾ ਉਹ ਬਿਲਕੁਲ ਜਿਹੜਾ ਉਹ ਕੈਨੇਡਾ ਨੂੰ ਅਗੇਨ ਵਿਲੀਫਾਈ ਕਰਨ ਵਾਲਾ ਹੈ, ਸਿੱਖਾਂ ਨੂੰ ਵਿਲੀਫਾਈ ਕਰਨ ਵਾਲਾ ਹੈ। ਔਰ ਉਹਨੇ ਜੋ ਕਿਹਾ ਉਸ ਦੀ ਕਵਰੇਜ ਜਿਵੇਂ ਰॉयटर्स ਨਿਊਜ਼ ਏਜੰਸੀ ਨੇ ਕੀਤੀ, ਉਹਨੇ ਹੈਡਲਾਈਨ ਲਾਈ ਹੈ, ਇੰਡੀਆਜ਼ ਜੈ ਸ਼ੰਕਰ ਸੇਜ਼ ਕੈਨੇਡਾ ਹੈਜ਼ ਕਲਾਈਮੇਟ ਆਫ ਵਾਇਲੈਂਸ ਫਾਰ ਇੰਡੀਅਨ ਡਿਪਲੋਮੈਟਸ। ਹੁਣ ਬਜਾਏ ਕਿ ਜੋ ਕੁਕਰਮ ਇਹਨਾਂ ਨੇ ਮਰਡਰ ਕਰਕੇ ਕੀਤਾ ਕੈਨੇਡੀਅਨ ਸਿਟੀਜ਼ਨ ਦਾ, ਉਹਦਾ ਇਕਬਾਲ ਕਰਨ ਦੇ ਜਾਂ ਫਰਦਰ ਕੀ ਕੋਆਪਰੇਟ ਕਰਨਾ ਕੀ ਨਹੀਂ, ਉਹ ਕਹਿ ਰਿਹਾ ਜੀ ਸਾਡੇ ਡਿਪਲੋਮੈਟ ਉੱਥੇ ਸੇਫ ਨਹੀਂ ਹੈਗੇ। ਰॉयटर ਇਹ ਕਹਿ ਰਿਹਾ ਕਿ ਉਹ ਜੈ ਸ਼ੰਕਰ ਕਹਿ ਰਿਹਾ ਕਿ ਕਲਾਈਮੇਟ ਆਫ ਵਾਇਲੈਂਸ ਹੈ। ਔਰ ਇੰਡੀਅਨ ਮੀਡੀਆ ਨੇ, ਕਿਉਂਕਿ PTI, ANI, ਟ੍ਰਿਬਿਊਨ, ਇਹਨਾਂ ਸਾਰਿਆਂ, ਉਹਨਾਂ ਨੇ ਫਿਰ ਫਰਦਰ ਇਹਦਾ ਸਾਰਾ ਜਿਹੜਾ ਜ਼ਹਿਰ ਹੈ ਉਹ ਦੱਸਿਆ ਕਿ ਐਸ ਜੈ ਸ਼ੰਕਰ ਨੇ ਕੀ ਜ਼ਹਿਰ ਉਗਲਿਆ। ਉਹਨੇ ਕਿਹਾ ਜੀ ਹਾਈਲਾਈਟਿੰਗ ਇਨਸੀਡੈਂਟਸ ਆਫ ਥ੍ਰੈਟਸ, ਵਾਇਲੈਂਸ, ਇੰਟੀਮੀਡੇਸ਼ਨ ਅਗੇਂਸਟ ਇੰਡੀਅਨ ਡਿਪਲੋਮੈਟਸ ਐਂਡ ਮਿਸ਼ਨਸ ਇਨ ਕੈਨੇਡਾ, External Affairs Minister S. Jaishankar wondered if any other country would have acquiesced to the state of affairs ਕਿ ਜੋ ਸਾਡੇ ਡਿਪਲੋਮੈਟਾਂ ਨਾਲ ਉੱਥੇ ਹੋ ਰਿਹਾ ਜਾਂ ਜੋ ਸਾਨੂੰ ਥ੍ਰੈਟ ਨੇ, ਵਾਇਲੈਂਸ ਹੈ, ਕੋਈ ਹੋਰ ਮੁਲਕ ਹੁੰਦਾ ਤੇ ਉਹਨੇ ਕਦੇ ਨਾ ਸਹਾਰਿਆ ਹੁੰਦਾ, ਅਸੀਂ ਫਿਰ ਸਹਾਰ ਰਹੇ ਹਾਂ। ਲੈਟਸ ਨਾਟ ਨਾਰਮਲਾਈਜ਼ ਵਾਟ ਇਜ਼ ਹੈਪਨਿੰਗ ਇਨ ਕੈਨੇਡਾ, ਕਿ ਜੀ ਉਹਨੂੰ ਅਸੀਂ ਆਮ ਨਾ ਸਮਝੀਏ ਜੋ ਕੈਨੇਡਾ ਦੇ ਵਿੱਚ ਹੋ ਰਿਹਾ ਹੈ। ਵੀ ਹੈਵ ਹੈਡ ਸਮੋਕ ਬੰਬਸ ਥਰੋਨ ਐਟ ਦਾ ਮਿਸ਼ਨ, ਕਿ ਸਾਡੇ ਮਿਸ਼ਨ ਤੇ ਸਮੋਕ ਬੰਬ ਸੁੱਟੇ ਗਏ। We have had violence in front of consulate, ਸਾਡੇ ਕੌਂਸੂਲੇਟਾਂ ਦੇ ਬਾਹਰ ਹਿੰਸਾ ਹੋਈ। There are posters put up, ਉਹਦੇ ਤੇ ਇਸ਼ਤਿਹਾਰ ਲਾਏ ਗਏ। Do you consider this normal? ਹੁਣ ਤੁਸੀਂ ਇਹ ਦੇਖੋ, ਜੇ ਪੋਸਟਰ ਜਾਂ ਜਿਹੜਾ ਇਸ਼ਤਿਹਾਰ ਜਾਂ ਦੂਜੇ ਨੇ, ਅੱਜ ਦੀ ਖਬਰ ਹੀ ਹੈ, ਧਰਮਸ਼ਾਲਾ ਤਿਬਤਨਸ ਪ੍ਰੋਟੈਸਟ ਅਗੇਂਸਟ ਐਕਸੈਸਿਸ ਬਾਈ ਚਾਈਨਾ। ਹੁਣ ਧਰਮਸ਼ਾਲਾ ਜਿੱਥੇ ਦਲਾਈ ਲਾਮਾ ਬੈਠਾ, ਜਿਹਨੂੰ ਪੋਲੀਟੀਕਲ ਰਿਫਿਊਜ ਦਿੱਤੀ ਹੋਈ ਹੈ ਇੰਡੀਆ ਨੇ, ਨਾਲ ਉਹਦੇ 50,000 ਬੰਦਾ ਹੋਰ ਬਿਠਾਇਆ ਹੋਇਆ ਤਿੱਬਤੀ, ਉਹ ਜਿਹੜੇ ਨੇ ਤਿੱਬਤਨ NGOs ਇਨਕਲੂਡਿੰਗ ਤਿੱਬਤਨ ਯੂਥ ਕਾਂਗਰਸ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਆਫ ਤਿੱਬਤ, ਸਟੂਡੈਂਟਸ ਆਫ ਫ੍ਰੀ ਤਿੱਬਤ, today organized protests at McLeodganj against China on the 74th founding anniversary of the People's Republic of China। ਹੁਣ ਚੀਨ ਦਾ ਜਿਹੜਾ ਉਹਨਾਂ ਦਾ ਆਪਣਾ ਡੇ ਮਨਾਉਂਦੇ ਨੇ, ਫਾਊਂਡਿੰਗ ਉਹ ਦਿਨ ਹੈ, ਤੇ ਧਰਮਸ਼ਾਲਾ ਦੇ ਵਿੱਚ ਇਹ ਜਿਹੜੇ ਰਿਫਿਊਜੀ ਬਣਾ ਕੇ ਬਿਠਾਏ ਹੋਏ ਨੇ ਉਹ ਪ੍ਰੋਟੈਸਟ ਕਰ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਪ੍ਰੈਸ ਨੋਟ ਵੀ ਕੱਢਿਆ, ਔਰ ਪ੍ਰੋਟੈਸਟ ਇਜ਼ ਏਮਡ ਐਟ ਐਕਸਪੋਜ਼ਿੰਗ ਦਾ ਗ੍ਰੇਵ ਵਾਇਓਲੇਸ਼ਨਸ ਆਫ ਇੰਟਰਨੈਸ਼ਨਲ ਹਿਊਮਨ ਰਾਈਟਸ ਲਾਅ ਬਾਈ ਦਾ ਚਾਈਨੀਜ਼ ਗਵਰਨਮੈਂਟ। ਔਰ ਬੜੀ ਵਿਸ਼ੀਅਸ ਇਹ ਸਟੇਟਮੈਂਟ ਹੈ। ਹੁਣ ਜੇ ਚਾਈਨਾ ਦਲਾਈ ਲਾਮੇ ਨੂੰ ਸਟ੍ਰਾਈਕ ਕਰੇ ਉੱਥੇ ਜਾ ਕੇ, ਕਹੇ ਜੀ ਤੁਸੀਂ ਜੋ ਇਹਨਾਂ ਨੇ ਹਰਦੀਪ ਸਿੰਘ ਜੀ ਨਾਲ ਕੀਤਾ, ਕੈਨੇਡਾ ਨੇ ਤਾਂ ਪ੍ਰੋਪਰਲੀ ਰਿਫਿਊਜ ਦਿੱਤਾ ਹੋਇਆ, ਪ੍ਰੋਪਰ ਸਿਟੀਜ਼ਨ ਹੈ ਕੈਨੇਡਾ ਦਾ। ਔਰ ਅੱਜ ਜਦੋਂ ਇਹਨਾਂ ਦਾ ਇਹ ਕਹਿ ਰਿਹਾ ਜੀ ਦੇਖੋ ਇਹ ਪ੍ਰੋਟੈਸਟ ਕਰਤਾ, ਇੰਡੀਅਨ ਕੌਂਸੂਲੇਟ ਦੇ ਬਾਹਰ ਆ ਗਏ, ਝੰਡੇ ਲਹਿਰਾਤੇ, ਤੁਹਾਡੇ ਉੱਥੇ ਬੈਠ ਕੇ ਤੁਹਾਡੀ ਟੈਰੀਟਰੀ 'ਚ ਚੀਨ ਦੇ ਖਿਲਾਫ ਜਿਹੜੇ, ਜਦੋਂ ਕਿ ਤੁਹਾਡੀ ਅਫੀਸ਼ੀਅਲ ਪੋਜੀਸ਼ਨ ਇੰਡੀਆ ਦੀ ਇਹ ਹੈ ਵੀ ਤੁਸੀਂ ਤਿੱਬਤ ਨੂੰ ਚਾਈਨਾ ਦਾ ਹਿੱਸਾ ਮੰਨਦੇ ਹੋ, ਇਹਦੇ ਬਾਵਜੂਦ ਤੁਸੀਂ ਉਹਨਾਂ ਨੂੰ ਜਿਹੜਾ ਹੈ ਉੱਥੇ ਰੱਖਿਆ ਵੀ ਹੋਇਆ ਔਰ ਉਹ ਪ੍ਰੋਟੈਸਟ ਵੀ ਕਰ ਰਹੇ ਨੇ। ਫਿਰ ਉਹ ਇੱਥੇ ਹੀ ਨਹੀਂ ਰੁਕਦਾ, ਉਹ ਇਹ ਕਹਿੰਦਾ ਲੈਟ ਅਸ ਨਾਟ ਨਾਰਮਲਾਈਜ਼ ਵਾਟ ਇਜ਼ ਹੈਪਨਿੰਗ ਇਨ ਕੈਨੇਡਾ,
ਇਟ ਇਜ਼ ਇੰਪੋਰਟੈਂਟ ਟੂ ਕਾਲ ਆਊਟ ਵਟ ਇਜ਼ ਹੈਪਨਿੰਗ ਦੇਅਰ। ਇਹਦਾ ਜ਼ਿਕਰ ਕਰੋ। ਇਹ ਨਹੀਂ ਹੈ ਇਹ ਕਿ ਵੀ ਨਿੱਜਰ ਦੇ ਵੀ ਹੈਵ ਹੈਡ ਐਨ ਇਹ ਇਕੱਲਾ ਇਹ ਨਹੀਂ ਹੈ ਦਾ ਮਿਨਿਸਟਰ ਸੈਡ ਦਾ ਪ੍ਰੋਬਲਮ ਡਿਡਨਟ ਐਕਸਪਲੋਡ ਵਿਦ ਖਾਲਿਸਤਾਨੀ ਟੈਰਰਿਸਟ ਹਰਦੀਪ ਸਿੰਘ ਨਿੱਜਰ's ਮਰਡਰ ਇਨ ਕੈਨੇਡਾ। ਹਾਲਾਂਕਿ ਦੁਨੀਆ ਔਰ ਉਹਨਾਂ ਦਾ ਉਹ ਕੈਨੇਡੀਅਨ ਸਿਟੀਜ਼ਨ ਪੀਸਫੁਲ ਉਹਨੂੰ ਖਾਲਿਸਤਾਨੀ ਟੈਰਰਿਸਟ ਕਹਿ ਰਿਹਾ ਹੈ ਔਰ ਇਹ ਕਹਿ ਰਿਹਾ ਜੀ ਉਹਦੇ ਤੋਂ ਨਹੀਂ ਹੋਈ। ਵੀ ਹੈਵ ਹੈਡ ਐਨ ਔਨਗੋਇੰਗ ਪ੍ਰੋਬਲਮ ਵਿਦ ਕੈਨੇਡਾ and the Canadian government for some years now it really revolves around permissiveness of terrorism, extremism and violence ਕਿ ਕੈਨੇਡਾ ਜਿਹੜਾ ਦਹਿਸ਼ਤਗਰਦੀ ਨੂੰ ਅੱਤਵਾਦ ਨੂੰ ਹਿੰਸਾ ਨੂੰ ਜਿਹੜਾ ਉਹ ਪ੍ਰਮੋਟ ਕਰਦਾ ਉਹ ਪਰਮਿਸਿਵਨੈਸ ਹੈ। ਕਹਿੰਦਾ ਵੀ ਇਹੀ ਜਿਹੜਾ this permissiveness is also reflected in the fact that some important extradition requests have not been responded to from their side। ਤੁਸੀਂ ਇਹਨਾਂ ਉੱਲੂ ਦੇ ਪੱਠਿਆਂ ਨੂੰ ਇਹ ਪੁੱਛੋ ਕਿ ਤੁਹਾਡੇ ਵਾਂਗ ਦੁਨੀਆ ਦੇ ਵਿੱਚ ਜੁਡੀਸ਼ਰੀ ਔਰ ਮੀਡੀਆ ਔਰ ਲੈਜਿਸਲੇਚਰ ਉਹਨਾਂ ਨੂੰ ਇੱਕ ਜਿਹੜਾ ਅਥਾਰਟੇਰੀਅਨ ਮੋਦੀ ਰਨ ਨਹੀਂ ਕਰਦਾ। ਕੈਨੇਡਾ ਦੇ ਵਿੱਚ ਫ੍ਰੀ ਅਦਾਲਤਾਂ ਨੇ, ਫ੍ਰੀ ਮੀਡੀਆ ਹੈ, ਫ੍ਰੀ ਸਿਸਟਮ ਹੈ। ਕਿੰਨੇ ਕੇਸ ਨੇ ਜਿਹੜੇ ਇਹਨਾਂ ਨੇ ਐਕਸਟ੍ਰੈਡੀਸ਼ਨ ਦੇ ਫਾਈਲ ਕੀਤੇ ਨੇ ਕੈਨੇਡਾ 'ਚ। ਜੇ ਫਾਈਲ ਕੀਤੇ ਨੇ ਉਹਨਾਂ ਦੀ ਹੀਅਰਿੰਗ ਹੁੰਦੀ ਹੈ ਪ੍ਰੋਪਰ ਕੋਰਟ ਦੇ ਵਿੱਚ, ਇੱਕ ਸਿਸਟਮ ਹੈ, ਸੁਪਰੀਮ ਕੋਰਟ ਤੱਕ ਉਹਨਾਂ ਦੇ ਕੇਸ ਜਾਂਦੇ ਨੇ ਔਰ ਕਿਉਂਕਿ ਇਹ ਸਾਰੇ ਝੂਠੇ ਨੇ ਉਹ ਪਹਿਲੀ ਹਾਲਤ 'ਚ ਡਿੱਗ ਪੈਂਦੇ ਨੇ। ਸੋ ਐਕਸਟ੍ਰੈਡੀਸ਼ਨ ਟਰੀਟੀ ਜਿਹੜਾ ਬੰਦਾ ਸਿਟੀਜ਼ਨ ਬਣ ਜਾਂਦਾ ਹੈ ਉਸ ਨੂੰ ਜਿਹੜਾ ਉਸ ਐਵੇਂ ਤੁਸੀਂ ਕਿਸੇ ਦੇ ਹਵਾਲੇ ਨਹੀਂ ਕਰ ਸਕਦੇ। ਤੁਸੀਂ ਪ੍ਰੋਪਰ ਚਾਰਜ ਸ਼ੀਟ ਲਿਆਓ, ਤੁਹਾਡੀ ਟੀਮ ਆ ਕੇ ਕਰਦੇ। ਹੁਣ ਅਮਰੀਕਾ 'ਚੋਂ ਜੇ ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ ਨੂੰ ਐਕਸਟ੍ਰੈਡਾਈਟ ਕਰਕੇ ਲਗਾਇਆ, ਇੱਕ ਪ੍ਰੋਸੈਸ ਸੀ 14 ਸਾਲ ਲੱਗੇ ਉਹ ਸਾਰੇ ਨੂੰ ਕਿਉਂਕਿ ਕਾਨੂੰਨੀ ਪ੍ਰੋਸੈਸ ਹੈ। ਦਿਆਲ ਸਿੰਘ ਲਾਹੌਰੀਆ ਉਹਨਾਂ ਦੀ ਸਿੰਘਣੀ ਉਹਨਾਂ ਨੂੰ ਕੀਤਾ ਉਹ ਸ਼ਾਇਦ 18-19 ਮਹੀਨੇ ਬਾਅਦ ਸੀ ਕਿਉਂਕਿ ਉਹ ਜ਼ਿਆਦਾ ਪ੍ਰੋਮਪਟ ਉਹਨਾਂ ਦੇ ਪ੍ਰੂਫ ਸੀ ਜਾਂ ਜੋ ਵੀ ਸੀ। ਕੁਲਬੀਰ ਸਿੰਘ ਬੜਾ ਪਿੰਡ 12-13 ਸਾਲ ਬਾਅਦ। ਸੋ ਇੱਕ ਪ੍ਰੋਸੈਸ ਹੈ ਇਹ ਕਿਉਂਕਿ ਇਹਨਾਂ ਦੇ ਹੁਣ ਮਰਡਰ ਹੈਂਡ ਦੁਨੀਆ ਦੇ ਸਾਹਮਣੇ ਆ ਗਏ ਨੇ, ਗੰਦਾ ਚਿਹਰਾ। ਹੁਣ ਇਹ ਕੈਨੇਡਾ ਨੂੰ ਕਰ ਰਹੇ ਨੇ ਜੀ ਇਹ ਤਾਂ ਸਾਡੀਆਂ ਐਕਸਟ੍ਰੈਡੀਸ਼ਨ ਉਹਨਾਂ ਨੇ ਰਿਕੁਐਸਟ। ਫਿਰ ਕੱਲਾ ਮਿਸ ਇਨਫੋਰਮੇਸ਼ਨ ਕੈਂਪੇਨ ਕਿੰਨਾ ਹੈ। ਇੰਡੀਅਨ ਰਿਫਿਊਜੀ ਕਲੇਮਸ ਇਨ ਕੈਨੇਡਾ ਬਿਗੇਨ ਰਾਈਜ਼ਿੰਗ ਆਫਟਰ ਪ੍ਰਾਈਮ ਮਿਨਿਸਟਰ ਮੋਦੀ ਟੁੱਕ ਪਾਵਰ, ਡਾਟਾ ਸ਼ੋਜ਼ ਕਿ ਜੀ ਉਹ ਤਾਂ ਜਾਣ ਕੇ ਅਸਾਈਲਮ ਦੇ ਰਿਹਾ ਸਾਰਿਆਂ ਨੂੰ। ਜਦੋਂ ਦਾ ਜਿਹੜਾ ਉਹ ਟਰੂਡੋ ਬਣਿਆ ਉਹ ਕਲੇਮ ਵੱਧ ਗਏ ਨੇ। ਹੁਣ ਜਦੋਂ ਤੁਸੀਂ ਔਰ ਉਹਨਾਂ ਦਾ ਮੀਡੀਆ ਕੀ ਲੱਗਾ ਹੋਇਆ ਕਿ ਜੀ ਹਰਦੀਪ ਸਿੰਘ ਨਿੱਜਰ ਐਂਟਰਡ ਇਲੀਗਲੀ ਇਨਟੂ ਕੈਨੇਡਾ। ਹੁਣ ਇਹਨਾਂ ਨੂੰ ਜਦੋਂ ਮੈਂ ਹੁਣ ਉਹ ਲਫ਼ਜ਼ ਬਾਰ-ਬਾਰ ਨਹੀਂ ਦੁਹਰਾਉਣਾ ਚਾਹੁੰਦਾ ਇਹਨਾਂ ਦੇ ਲਈ, ਜਿਹੜੀ ਰਿਫਿਊਜੀ ਕਨਵੈਨਸ਼ਨ ਹੈ ਯੂਨਾਈਟਿਡ ਨੇਸ਼ਨਸ ਦੀ ਜਿਹਦੇ ਥੱਲੇ ਰਿਫਿਊਜ ਜਾਂ ਅਸਾਈਲਮ ਦਾ ਇੱਕ ਜਿਹੜਾ ਉਹ ਆਰਟੀਕਲ ਹੈ ਉਹਦਾ ਪਹਿਲਾ ਪਾਰਟ ਇਹ ਹੈ ਕਿ ਵੀ ਜਿਹੜਾ ਬੰਦਾ ਪਰਸੀਕਿਊਟ ਹੋ ਰਿਹਾ ਹੈ, ਜਿਸ ਦੇ ਉੱਤੇ ਜ਼ੁਲਮ ਹੋ ਰਿਹਾ ਧਾਰਮਿਕ, ਸਿਆਸੀ, ਸੈਕਸ਼ੂਅਲ ਓਰੀਐਂਟੇਸ਼ਨ ਕਿਸੇ ਕਰਕੇ, ਉਹ ਕਾਨੂੰਨੀ ਤਰੀਕੇ ਨਾਲ ਤਾਂ ਮੁਲਕ ਚੋਂ ਨਿਕਲ ਨਹੀਂ ਸਕਦਾ। ਉਹਨੂੰ ਉਹਨਾਂ ਨੇ ਇਹ ਤਾਂ ਨਹੀਂ ਕਹਿਣਾ ਵੀ ਆ ਲਓ ਜੀ ਆਪਣਾ ਪਾਸਪੋਰਟ ਲਓ ਤੇ ਤੁਹਾਨੂੰ ਵੀਜ਼ਾ ਲਵਾ ਕੇ ਦਿੰਦਾ ਹੈ। ਉਹ ਜਿਸ ਵੀ ਤਰੀਕੇ ਦੇ ਨਾਲ ਨਿਕਲਦਾ ਹੈ। ਹਾਂ, ਜਦੋਂ ਤੁਸੀਂ ਜਿਵੇਂ ਅਮਰੀਕਾ 'ਚ ਹੈ, ਤੁਸੀਂ ਕਿਵੇਂ ਆਏ, ਏਜੰਟਾਂ ਰਾਹੀਂ ਆਏ, ਜੰਗਲ 'ਚੋਂ ਆਏ, ਬੋਟ ਰਾਹੀਂ ਆਏ, ਉਹ ਮੈਟਰ ਨਹੀਂ ਕਰਦਾ। ਉਹ ਮੰਨਿਆ ਹੋਇਆ ਇਸ ਰਿਫਿਊਜੀ ਕਨਵੈਨਸ਼ਨ ਦਾ ਹਿੱਸਾ ਕਿ ਜਾਨ ਬਚਾਉਣ ਲਈ ਬੰਦਾ ਕਿਸੇ ਵੀ ਹਾਲਤ ਝੂਠ ਸੱਚ ਕਰਕੇ ਆਪਣੇ ਉਸ ਮੁਲਕ ਨੂੰ ਛੱਡ ਸਕਦਾ ਜਿੱਥੇ ਉਹਦੇ ਤੇ ਜ਼ੁਲਮ ਹੋ ਰਹੇ ਨੇ। ਜਦੋਂ ਤੁਸੀਂ ਇੱਕ ਵਾਰੀ ਅਮਰੀਕਨ ਸੋਇਲ ਜਾਂ ਕੈਨੇਡੀਅਨ ਸੋਇਲ ਤੇ ਆ ਗਏ ਉਦੋਂ ਤੁਸੀਂ ਜਿਹੜਾ ਬਿਆਨ ਦਿੱਤਾ ਹੈ, ਜਦੋਂ ਤੁਹਾਨੂੰ ਤੁਹਾਡਾ ਕੇਸ ਅੱਗੇ ਚੱਲਦਾ ਹੈ, ਜੇ ਉਹਦੇ 'ਚ ਤੁਸੀਂ ਝੂਠ ਬੋਲਿਆ ਹੋਇਆ ਬਿਆਨ ਦੇ ਵਿੱਚ ਤੇ ਉਹ ਮੈਟਰ ਉੱਥੇ ਤੁਹਾਡੀ ਕ੍ਰੈਡੀਬਿਲਿਟੀ ਹੁੰਦੀ ਹੈ। ਅਦਰਵਾਈਜ਼ ਰਿਫਿਊਜੀ ਕੇਸ ਹੀ ਤਾਂ ਤੁਹਾਡਾ ਬਣਦਾ ਹੈ ਕਿ ਵੀ ਉਹਨੂੰ ਜਿਹੜੀ ਕੰਟਰੀ ਪਰਸੀਕਿਊਟ ਕਰ ਰਹੀ ਆ ਉਹਨੂੰ ਵੀਜ਼ਾ ਦੇਗੀ, ਪਾਸਪੋਰਟ ਦੇਗੀ। ਲੇਕਿਨ ਹੁਣ ਇਹ ਸਾਰਾ ਅਸਾਈਲਮ ਕੇਸ ਦਾ ਬੇਸ ਹੀ ਇਹ ਹੁੰਦਾ ਹੈ ਕਿ ਵੀ ਬਾਈ ਐਨੀ ਮੀਨਸ ਬੰਦੇ ਨੇ ਮੁਲਕ ਛੱਡਿਆ, ਉਹ ਇਲੀਗਲੀ ਆਉਂਦੇ ਨੇ। ਸਾਰੇ ਜਿਹੜੇ ਨੇ ਬਾਰਡਰਾਂ ਤੋਂ ਦੂਜੇ ਤੀਜੇ ਸੀਰੀਆ ਚੋਂ ਨਿਕਲੇ ਨੇ, ਦੂਜੇ ਨਿਕਲੇ ਨੇ, ਵੀਜ਼ੇ ਲੈ ਕੇ ਆਏ ਨੇ ਵੀ ਉਹਨਾਂ ਨੂੰ ਗ੍ਰੀਸ ਦਾ ਵੀਜ਼ਾ ਦਿੱਤਾ ਜਾਂ ਕਿਸੇ ਨੇ ਜਿਹੜਾ ਉਹ ਬਾਲਟਿਕ ਸਟੇਟਾਂ ਦਾ ਵੀਜ਼ਾ ਦਿੱਤਾ। ਹੁਣ ਇਸ ਸਾਰੇ ਦੇ ਚੱਲਦੇ ਅਸੀਂ ਦੇਖਦੇ ਹਾਂ ਵੀ ਇਹਨਾਂ ਦਾ ਇਹ ਸਿਨਿਸਟਰ ਕੈਂਪੇਨ ਬਰਾਬਰ ਚੱਲ ਰਿਹਾ। ਉੱਥੇ ਬੈਠੇ ਜਿਹੜੇ ਇਹਨਾਂ ਦੇ ਥਿੰਕ ਟੈਂਕ ਨੇ ਔਰ ਉਹ ਆਪਣੀ ਡਰਟੀ ਖੇਡ ਖੇਡ ਰਹੇ ਨੇ। ਇਹਨਾਂ ਦੀਆਂ ਤੁਸੀਂ ਪਲਾਂਟਡ ਸਟੋਰੀਜ਼ ਦੇਖੋ। ਦਿਸ ਵੀਕ ਇਨ ਐਕਸਪਲੇਨਰਸ ਹਾਊ ਸੇਫ ਆਰ ਹਿੰਦੂਜ਼ ਇਨ ਕੈਨੇਡਾ। ਉਹਨੇ ਕਹਿ ਰਹੇ ਨੇ ਜੀ ਇਹ ਖਾਲਿਸਤਾਨੀ ਦਹਿਸ਼ਤਗਰਦਾਂ ਨੇ, ਹਿੰਦੂ ਜਿਹੜੇ ਨੇ ਉਹ ਬਹੁਤ ਅਨਸੇਫ ਹੋ ਗਏ।
It has been a week of diplomatic standoffs. Tensions with Canada have given Hindus in the country reasons to worry. उन्होंने कहा जी बहुत फिक्रमंद हो गए ने हिंदू कनेडा ਦੇ ਵੀ ਇਹ ਕੀ ਚੱਲ ਰਿਹਾ। ਸੋ ਇਹੀ ਇਹਨਾਂ ਨੇ ਟਿੰਜ ਪੰਜਾਬ 'ਚ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਹਿੰਦੂ ਸਿੱਖਾਂ ਦੀ ਲੜਾਈ ਹੈ ਰਿਪੀਟਡਲੀ ਉਦੋਂ ਵੀ ਅੱਜ ਵੀ ਇਹ ਗੱਲ ਬਿਲਕੁਲ ਕਲੀਅਰ ਹੈ ਵੀ ਕੋਈ ਹਿੰਦੂਆਂ ਦੇ ਨਾਲ ਲੜਾਈ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ। ਪਰ ਇਹ ਸਾਰੇ ਹੀ ਡਰਟੀ ਟੈਕਟਿਕ ਜਿਹੜੇ ਨੇ ਉਹ ਇਸਤੇਮਾਲ ਕਰ ਰਹੇ ਨੇ। ਜਸਟਿਨ ਟਰੂਡੋ ਨੂੰ ਜਿਸ ਹੱਦ ਤੱਕ ਜਾ ਕੇ ਇਹਨਾਂ ਨੇ ਬਦਨਾਮ ਕੀਤਾ, ਉਹਦੇ ਜਹਾਜ਼ ਕੋਕੇਨ ਭਰੀ ਇਹਨਾਂ ਦੇ ਕੁੱਤਿਆਂ ਨੇ ਸੁੰਘਿਆ, ਉਸ ਦੇ ਇੱਥੋਂ ਤੱਕ ਕਿ ਜੀ ਭੇਜ ਕੇ ਪਣਡੁੱਬੀਆਂ ਕੈਨੇਡਾ ਨੂੰ ਜਿਹੜਾ ਨਿਊਕ ਕਰ ਦਿਓ। ਔਰ ਇਸ ਲੈਵਲ ਦੇ ਅਜੇ ਤੱਕ ਵੀ ਉਹਨਾਂ ਦੇ ਜਿਹੜੇ ਬੈਠੇ ਨੇ ਉਹ ਕਹਿਣਗੇ ਹੀ ਇਜ਼ ਏ ਚਾਈਲਡ, ਹੀ ਇਜ਼ ਏ ਬੇਬੀ, ਹੀ ਡੋਂਟ ਨੋਜ਼ ਵਾਟ ਇਜ਼ ਫੋਰਨ ਪਾਲਿਸੀ। ਇੰਡੀਆ ਦੇ ਮਾਈਟ ਦਾ ਨਹੀਂ ਪਤਾ ਇਹਨੂੰ, ਫਲਾਣੇ ਦਾ ਨਹੀਂ ਪਤਾ। ਸੋ ਇਹਨਾਂ ਹਾਲਾਤਾਂ ਦੇ ਚੱਲਦਿਆਂ ਈਵਨ ਉਹਨਾਂ ਦਾ ਇੱਕ, ਹਾਲਾਂਕਿ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ ਜਿਹਨੇ ਜੂਨ 84 ਨੂੰ ਕਵਰ ਕੀਤਾ ਔਰ ਬੈਸਟ ਜਰਨਲਿਸਟ ਦਾ ਅਵਾਰਡ ਵੀ ਮਿਲਿਆ ਸੀ, ਪਰ ਹੁਣ ਉਹ ਪੂਰਾ ਹਿੰਦੂਆਂ ਦਾ, ਹਿੰਦੂ ਤਵੀਆਂ ਦਾ ਥਿੰਕ ਟੈਂਕ ਰਨ ਕਰਦਾ ਹੈ ਬ੍ਰਹਮ ਚੈਲਾਨੀ, ਉਹ ਵੀ ਪੂਰਾ ਜ਼ਹਿਰ ਉਗਲ ਰਿਹਾ ਹੈ। ਉਹ ਇਹ ਕਹਿੰਦਾ ਹੈ ਦਾ ਖਾਲਿਸਤਾਨ ਟੈਰਰਿਸਟ ਮੂਵਮੈਂਟ unlike Islamist terror poses no direct threat to Western security. In fact, Khalistan extremists use the Anglo sphere as their operational base with impunity. Not a single violence glorifying Khalistan group has been designated as a terrorist entity by any Western state. ਹੁਣ ਇਹ ਐਸਾ ਇਹਨਾਂ ਨੇ ਲੂਜ਼ ਕੀਤਾ ਆਪਣਾ ਬੈਲੈਂਸ ਆਫ ਮਾਈਂਡ। ਹੁਣ ਵੈਸਟਰਨ ਮੁਲਕਾਂ ਨੂੰ ਜਿਨ੍ਹਾਂ ਦੇ ਗੁਣ ਗਾ ਰਹੇ ਸੀ G20 ਤੱਕ, ਉਹਨੂੰ ਗਾਲਾਂ ਕੱਢ ਰਹੇ ਨੇ ਕਿ ਦੇਖੋ ਕਿਉਂਕਿ ਖਾਲਿਸਤਾਨੀ ਕੋਈ ਇਹਨਾਂ ਨੂੰ ਥ੍ਰੈਟ ਨਹੀਂ ਹੈਗੇ ਵੈਸਟਰਨ ਕੰਟਰੀਜ਼ ਨੂੰ, ਇਸ ਲਈ ਅਜੇ ਤੱਕ ਕੋਈ ਵੀ ਖਾਲਿਸਤਾਨੀ ਗਰੁੱਪ ਨੂੰ ਇਹਨਾਂ ਨੇ ਵੈਸਟਰਨ ਕੰਟਰੀਜ਼ ਨੇ ਦਹਿਸ਼ਤਗਰਦ ਨਹੀਂ ਬਣਾਇਆ। ਦਾ ਕੋਜ਼ੀ ਰਿਲੇਸ਼ਨਸ਼ਿਪ ਬਿਟਵੀਨ ਪ੍ਰੋਮੀਨੈਂਟ ਖਾਲਿਸਤਾਨੀਜ਼ ਐਂਡ ਸਮ ਵੈਸਟਰਨ ਇੰਟੈਲੀਜੈਂਸ ਔਰ ਸਿਕਿਉਰਿਟੀ ਏਜੰਸੀਜ਼, ਹੁਣ ਤੱਕ ISI ਨਾਲ ਜੋੜਦੇ ਸੀ। ਚਲੋ ਇਹ ਤਾਂ ਸ਼ੁਕਰ ਹੈ ਇਹਨਾਂ ਨੂੰ ਲੱਗਾ ਵੀ ਇਕੱਲਾ ISI ਖਾਲਿਸਤਾਨ ਨਾਲ ਨਹੀਂ ਖੜੀ, ਵੈਸਟਰਨ ਏਜੰਸੀਆਂ ਵੀ ਖੜੀਆਂ ਨੇ। ਹੁਣ ਇਹਨਾਂ ਦੀ ਤੁਸੀਂ ਅਕਲ ਦਾ ਜਨਾਜ਼ਾ ਦੇਖੋ ਕਿ ਕਿਵੇਂ ਇੱਕ ਇਸ ਐਕਸ਼ਨ ਨੇ ਇਹਨਾਂ ਨੂੰ ਪੈਰੋਂ ਕੱਢ ਦਿੱਤਾ ਹੈ। ਇਹ ਬ੍ਰਹਮ ਚੈਲਾਨੀ ਹੈ ਜਿਹੜਾ ਇਹਨਾਂ ਦਾ ਵੱਡਾ ਇੰਟੈਲੈਕਚੁਅਲ ਬਣਾਇਆ ਹੋਇਆ ਹੈ। ਉਹ ਕਹਿੰਦਾ ਦਾ ਕੋਜ਼ੀ ਰਿਲੇਸ਼ਨਸ਼ਿਪ ਬਿਟਵੀਨ ਪ੍ਰੋਮੀਨੈਂਟ ਖਾਲਿਸਤਾਨੀਜ਼ ਐਂਡ ਸਮ ਵੈਸਟਰਨ ਇੰਟੈਲੀਜੈਂਸ or security agencies raises the question whether the Five Eyes countries are looking at the Khalistan card as potential leverage against India, ਕਿ Five Eyes country ਖਾਲਿਸਤਾਨ ਦਾ ਕਾਰਡ ਖੇਡ ਰਹੀਆਂ ਨੇ ਇੰਡੀਆ ਨੂੰ ਟਿਕਾਣੇ ਲਾਉਣ ਦੇ ਲਈ। allowing Khalistanis to foment terrorist violence against India from Anglo-Sphere territories could revive old Indian concerns, ਕਿ ਪੁਰਾਣੇ ਜਿਹੜੇ ਭਾਰਤ ਦੇ ਸੀ ਉਹ ਜਿਹੜੇ ਉਹਨਾਂ ਦੇ ਸ਼ੱਕ ਉਹ ਦੁਬਾਰਾ ਰਿਵਾਈਵ ਹੋਣਗੇ। In 1984 then Prime Minister Indira Gandhi alleged CIA's covert support to Khalistan movement, ਕਿ 1984 ਚ ਇੰਦਰਾ ਗਾਂਧੀ ਨੇ ਵੀ ਕਿਹਾ ਸੀ ਕਿ CIA ਜਿਹੜੀ ਹੈ ਉਹ ਗੁਪਤ ਤੌਰ ਦੇ ਉੱਤੇ ਖਾਲਿਸਤਾਨ ਦੀ ਹਮਾਇਤ ਕਰ ਰਹੀ ਹੈ। ਉਹ ਤਾਂ ਆਮੀਨ ਨਹੀਂ ਕਹਿ ਸਕਦੇ, ਆਮੀਨ ਕਿ ਵੀ ਇਹ ਜੇ ਇਹਨਾਂ ਦੀਆਂ ਏਜੰਸੀਆਂ ਨੂੰ ਇਹ ਸਮਝ ਆ ਜਾਏ ਕਿ ਭਾਈ ਇਹ ਜਿਹੜਾ ਇੰਡੀਅਨ ਸਟੇਟ ਇੱਕ ਰੋਗ ਸਟੇਟ ਹੈ, ਹਿੰਦੂਤਵੀ ਸਟੇਟ, ਜਿਹਦੇ 'ਚ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਲਈ ਕੋਈ ਥਾਂ ਨਹੀਂ। ਅੱਜ ਤਾਂ ਇੱਕ ਹੋਰ ਵੱਡਾ ਮਾਰਕਾ ਨਤੀਸ਼ ਕੁਮਾਰ ਨੇ, ਜਿਹੜੀ ਬਿਹਾਰ ਦਾ ਚੀਫ ਮਿਨਿਸਟਰ ਹੈ, ਬਿਹਾਰ ਦੇ ਵਿੱਚ ਕਾਸਟ ਬੇਸ ਸੈਂਸਸ ਕਰਵਾਈ, ਉਹਦੇ ਅੰਕੜੇ ਪ੍ਰਕਾਸ਼ਿਤ ਕੀਤੇ ਰਹੇ ਸੀ, ਉਹਦੇ ਡਿਟੇਲ 'ਚ ਗੱਲ ਕਰਾਂਗੇ। 85% ਬਿਹਾਰ ਦੇ ਵਿੱਚ ਲੋਕ 2/3 ਮੈਜੋਰਿਟੀ ਤੋਂ ਵੀ ਜ਼ਿਆਦਾ ਉਹ ਬੈਕਵਰਡ ਕਲਾਸ, OBC, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ। ਦੂਜੇ ਨੇ ਅਸੀਂ ਜਿਹੜੇ ਕਹਿੰਦੇ ਆ ਵੀ ਉਹੀ 12-13% ਜਿਹੜੇ ਹਾਈ ਕਾਸਟ ਬਾਹਮਣ ਔਰ ਕਸ਼ਤਰੀਆ ਬਣੇ ਹੋਏ ਨੇ ਉਹ ਰੂਲ ਕਰਦੇ ਨੇ। ਔਰ ਇਹ ਇੱਕ ਮੂਵਮੈਂਟ ਗ੍ਰਾਸ ਰੂਟ ਲੈਵਲ ਤੋਂ ਵੀ ਚੱਲ ਰਹੀ ਹੈ, ਜਿੱਥੇ ਉਹਨਾਂ ਨੂੰ ਸਮਝ ਆਣੀ ਸ਼ੁਰੂ ਹੋ ਰਹੀ ਹੈ ਕਿ ਵੀ ਅਸੀਂ ਕਿਵੇਂ ਜਿਹੜਾ ਸਾਡੇ ਉੱਤੇ ਛਾਪਾ ਪਾਇਆ ਹੋਇਆ। ਹੋਪਫੁਲੀ ਜਿਹੜਾ ਵੈਸਟਰਨ ਕੰਟਰੀਜ਼, ਫਾਈਵ ਆਈਜ਼ ਕੰਟਰੀਜ਼ ਨੂੰ ਜੇ ਇਹ ਗੱਲ ਸਮਝ ਆ ਗਈ ਇਹਦੇ ਬ੍ਰਹਮ ਚਲਾਨੀ ਦੇ ਕਹਿਣ ਮੁਤਾਬਕ, ਤੇ ਫਿਰ ਉਹ ਬਹੁਤੀ ਦੇਰ ਨਹੀਂ ਲੱਗਣੀ ਕਿ ਇਹਨਾਂ ਦਾ ਜਿਹੜਾ ਹਵਾ ਦੇ ਵਿੱਚ ਖੜਾ ਕੀਤਾ ਹੋਇਆ ਹਿੰਦੂਤਵਾ ਦਾ ਮਹਿਲ ਹੈ ਉਹ ਇਵੇਂ ਹੀ ਉੜੇਗਾ ਜਿਵੇਂ ਰਾਵਣ ਦੀ ਲੰਕਾ ਨੂੰ ਇਹ ਕਹਿੰਦੇ ਨੇ ਜੀ ਅਸੀਂ ਉਡਾਇਆ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਫਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।